पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਘਰਾਂ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਰੇਡੀਓ ਸੈਟਸ ਦੇ ਉੱਤੇ ਸੁਣ ਰਹੇ ਹੋ, ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ, ਮਸੜ ਏਰੀਆ, ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ ਦੇ ਉੱਤੇ ਜਿੰਨੇ ਸਾਡੇ ਸਰੋਤੇ ਦੇਖ ਰਹੇ ਆ, ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 7 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਦੇ 3 ਹਾਲਜ਼ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਦੇ ਫੰਕਸ਼ਨ ਤੁਸੀਂ ਉਹਨਾਂ ਦੀ ਹਾਲ ਦੇ ਵਿੱਚ ਕਰ ਸਕਦੇ ਹੋ। ਖੁੱਲ੍ਹੀ ਡੁੱਲੀ ਪਾਰਕਿੰਗ ਆ। ਕਲੇ ਅਵਨ ਗ੍ਰੇਲੈਂਡ ਬਾਰ ਵਾਲਿਆਂ ਤੋਂ ਜਿਹੜੀ ਉੱਥੇ ਖਾਣਾ ਵੀ ਮਿਲਦਾ ਆ। ਅਤੇ ਤੁਸੀਂ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਜੇ ਕੋਈ ਹਾਲ ਬੁੱਕ ਕਰਨਾ ਆ ਤਾਂ ਕਾਲ ਕਰੋ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ, ਵੈਕਾਵਿਲ ਵਾਲਿਆਂ ਨੂੰ, ਨੰਬਰ 707-474-7003, 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ, ਪਿਛਲੇ ਕੁਛ ਕੁ ਦਿਨਾਂ ਤੋਂ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਹੈਗੇ ਆ, ਜਿਹਦੀ ਹੀਅਰਿੰਗ ਚੱਲ ਰਹੀ ਆ, ਬ੍ਰੈਟ ਕੈਵਨੋ, ਅਤੇ ਕਾਫੀ ਗਰਮਾ ਗਰਮੀ ਚੱਲ ਰਹੀ ਆ ਉਸ ਹੀਅਰਿੰਗ ਦੇ ਵਿੱਚ। ਅਤੇ ਅੱਜ ਇੱਕ ਨਿਊਜ਼ ਆ ਰਹੀ ਆ, ਜਿਹੜੇ US ਦੇ ਸੈਨੇਟਰ ਹੈਗੇ ਆ, US ਸੈਨੇਟਰ ਕੋਰੀ ਬੁੱਕਰ, ਉਹਨਾਂ ਨੂੰ ਕਹਿੰਦੇ ਭਈ ਕਿਸੇ ਨਾ ਕਿਸੇ ਤਰ੍ਹਾਂ ਦੀ ਪਲੈਨਟੀਜ਼ ਜਿਹੜੀਆਂ ਪੈ ਸਕਦੀਆਂ ਆ, ਕਿਉਂਕਿ ਜਿਹੜੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਆ ਅੱਜ ਦੀ, ਉਹਦੇ ਵਿੱਚ ਉਹਨਾਂ ਨੇ ਕੁਛ ਜਿਹੜੇ ਡਾਕੂਮੈਂਟ ਹੈਗੇ ਆ ਉਹ ਕਹਿੰਦੇ ਆ ਭਈ ਉਹਨਾਂ ਨੇ ਰਿਲੀਜ਼ ਕਰ ਦਿੱਤੇ ਹੈਗੇ ਜੋ ਕਿ ਕੌਨਫੀਡੈਂਸ਼ੀਅਲ ਸੀ। ਬਿਲਕੁਲ, ਕਾਫੀ ਉੱਥੇ ਜਿਹੜੀ ਜਿੱਦਾਂ ਤੁਸੀਂ ਕਿਹਾ ਗਰਮੋ ਗਰਮੀ ਵੀ ਹੋਈ ਅਤੇ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਇੱਕ ਵਿਵਾਦ ਵੀ ਅਤੇ ਕਿਤੇ ਨਾ ਕਿਤੇ ਕਾਮੇਡੀ ਵੀ ਜਿਹੜੀ ਉਹ ਪੂਰੀ ਨਜ਼ਰ ਆਈ। ਸਾਰੇ ਡੈਮੋਕ੍ਰੇਟ ਟਰਾਈ ਕਰ ਰਹੇ ਆ ਵੀ ਜਿਹੜੀ ਹੀਅਰਿੰਗ ਜਿਹੜੀ ਆ ਉਹ ਪੋਸਟਪੋਨ ਹੁੰਦੀ, ਪਰ ਉਹ ਹੋਈ ਨਹੀਂ। ਉਹ 3 ਦਿਨਾਂ ਦੀ ਹੀਅਰਿੰਗ ਜਿਹੜੀ ਹੋ ਹਟੀ ਆ ਹੁਣ। ਅਤੇ ਇੱਦਾਂ ਲੱਗ ਰਿਹਾ ਵੀ ਸੈਨੇਟ ਦੀ ਇਸ ਕਮੇਟੀ ਦੇ ਵਿੱਚੋਂ, ਜੁਡੀਸ਼ਰੀ ਕਮੇਟੀ 'ਚੋਂ, ਬ੍ਰੈਟ ਕੈਵਨਾ ਈਜ਼ੀਲੀ ਜਿਹੜੇ ਆ ਉਹ ਮੈਜੋਰਟੀ ਲੈ ਕੇ, ਕਿਉਂਕਿ 11 ਰਿਪਬਲਿਕਨ ਨੇ ਅਤੇ 10 ਡੈਮੋਕ੍ਰੇਟ ਨੇ 21 ਜਣਿਆਂ ਦੀ ਇਸ ਕਮੇਟੀ ਦੇ ਵਿੱਚ, ਤਾਂ ਉਹਦੇ ਵਿੱਚੋਂ ਈਜ਼ੀਲੀ ਜਿਹੜੇ ਕਨਫਰਮ ਇੱਥੋਂ ਹੋ ਜਾਣਗੇ ਅਤੇ ਫਿਰ ਅੱਗੇ ਜਿਹੜਾ ਆ ਉਹ ਸੈਨੇਟ ਦੇ ਵਿੱਚ ਅਪਰੂਵਲ ਦੇ ਲਈ ਜਾਊਗੀ ਇਹਨਾਂ ਦੀ ਜਿਹੜਾ ਨਾਮ ਆ। ਸੋ ਉਹ ਜਿਹੜਾ ਆ ਹਰਜੋਤ ਸਿੰਘ ਜੀ ਦੱਸਦੇ, ਜਿਹੜੇ ਕੋਰੀ ਬੁੱਕਰ ਹੈਗੇ ਆ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ 3:15 ਵਜੇ ਕੱਲ੍ਹ ਜਿੱਦਾਂ ਹੀਅਰਿੰਗ ਹੋਣੀ ਸੀਗੀ, ਉਸ ਤੋਂ ਉਸੇ ਹੀ ਜਿਹੜਾ ਤੜਕੇ ਸਵੇਰੇ 3:15 ਵਜੇ ਰਿਪਬਲਿਕਨ ਪਾਰਟੀ ਵੱਲੋਂ ਕੁਛ ਡਾਕੂਮੈਂਟ ਜਿਹੜੇ ਹੋਰ ਰਿਲੀਜ਼ ਕੀਤੇ ਗਏ, ਜਿਹੜੇ ਕਿ ਪਹਿਲੋਂ ਜਿਹੜੇ ਸੈਨੇਟ ਕਮੇਟੀ ਕੌਨਫੀਡੈਂਸ਼ੀਅਲ ਸੀਗੇ। ਸੋ ਕਮੇਟੀ ਕੌਨਫੀਡੈਂਸ਼ੀਅਲ ਡਾਕੂਮੈਂਟ ਉਹ ਹੁੰਦੇ ਆ ਜਿਹੜੇ ਕਮੇਟੀ ਦੇ ਸੈਨੇਟਰਸ ਪੜ੍ਹ ਸਕਦੇ ਆ ਪਰ ਡਿਸਕਸ ਨਹੀਂ ਕਰ ਸਕਦੇ ਬਾਹਰ ਪਬਲਿਕ ਦੇ ਨਾਲ। ਸੋ ਰੌਲਾ ਜਿਹੜੇ ਡੈਮੋਕ੍ਰੇਟ ਸ਼ੁਰੂ ਤੋਂ ਇਹੀ ਪਾ ਰਹੇ ਸੀਗੇ ਵੀ ਇਹਨਾਂ ਦੇ ਜਿਹੜੇ ਬਹੁਤ ਸਾਰੇ ਡਾਕੂਮੈਂਟਸ ਬ੍ਰੈਟ ਕੈਵਨਾ ਦੇ ਆ ਉਹ ਲੋਕਾਂ ਦੇ ਸਾਹਮਣੇ ਜਿਹੜੇ ਉਹ ਪੇਸ਼ ਨਹੀਂ ਕੀਤੇ ਗਏ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੀ ਰੇਸ਼ੀਅਲ ਪ੍ਰੋਫਾਈਲਿੰਗ ਅਤੇ ਅਬੋਰਸ਼ਨ ਨੂੰ ਲੈ ਕੇ ਜਿਹੜੇ ਬ੍ਰੈਟ ਕੈਵਨਾ ਦੀਆਂ ਕੁਛ ਈਮੇਲ ਸੀਗੀਆਂ ਉਹ ਜਿਹੜੀਆਂ ਉਹ ਦੱਸਣੀਆਂ ਚਾਹੁੰਦੇ ਸੀਗੇ। ਉਹਦੇ ਵਿੱਚ ਕੋਰੀ ਬੁੱਕਰ ਕਹਿੰਦੇ ਵੀ ਮੈਨੂੰ ਪਤਾ ਹੈ ਵੀ ਇਸ ਚੀਜ਼ ਦੇ ਚੱਲਦਿਆਂ ਹੋ ਸਕਦਾ ਵੀ ਮੈਨੂੰ ਸੈਨੇਟ 'ਚੋਂ ਆਊਸਟ ਵੀ ਕਰ ਦਿੱਤਾ ਜਾਊਗਾ,
ਬਾਹਰ ਵੀ ਕੱਢਿਆ ਜਾ ਸਕਦਾ, ਪਰ ਫਿਰ ਵੀ ਲੋਕਾਂ ਦੇ ਸਾਹਮਣੇ ਉਹਨਾਂ ਦਾ ਇਹ ਜਿਹੜਾ ਨਜ਼ਰੀਆ ਅਬੋਰਸ਼ਨ ਅਤੇ ਰੇਸ਼ੀਅਲ ਪ੍ਰੋਫਾਈਲਿੰਗ ਨੂੰ ਲੈ ਕੇ ਜਿਹੜਾ ਉਹ ਮੈਂ ਜ਼ਰੂਰ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਉਸ ਟਾਈਮ ਦੇ ਉੱਤੇ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਆਲਰੇਡੀ ਜਿਹੜਾ ਡਾਕੂਮੈਂਟ ਆਪਣੇ ਵੱਲੋਂ ਰਿਲੀਜ਼ ਕਰਨ ਰਹੇ ਆ ਉਹ ਆਲਰੇਡੀ ਪਬਲਿਕ ਰੈਕਡ ਜਿਹੜਾ ਹੋ ਚੁੱਕਾ, ਕਿਉਂਕਿ ਦੇਰ ਰਾਤ ਉਸ ਡਾਕੂਮੈਂਟ ਨੂੰ 3:15 ਵਜੇ ਜਿਹੜਾ ਤੜਕੇ ਸਵੇਰੇ ਉਹ ਰਿਲੀਜ਼ ਜਿਹੜਾ ਕਰ ਦਿੱਤਾ ਗਿਆ ਸੀ। ਨਾ ਉਹਨਾਂ ਨੇ ਈਮੇਲ ਚੈੱਕ ਕੀਤੀ, ਨਾ ਰਿਪਬਲਿਕਨਸ ਨੇ ਕੀਤੀ। ਫਿਰ ਬਾਅਦ ਦੇ ਵਿੱਚ ਜਦੋਂ ਕਿੰਨੀਆਂ ਗੱਲਾਂ ਬਾਤਾਂ ਹੋ ਹਟੀਆਂ, ਰੌਲਾ ਵਿਵਾਦ ਹੋ ਗਿਆ, ਸਾਰਾ ਕੁਝ ਹੋ ਗਿਆ, ਅਤੇ ਫਿਰ ਉਦੋਂ ਬਾਅਦ 'ਚ ਇੱਕ ਰਿਪਬਲਿਕਨ ਨੇ ਜਿਹੜੇ ਸੈਨੇਟਰ ਉਹਨਾਂ ਨੇ ਦੱਸਿਆ ਇਹ ਤਾਂ ਆਲਰੇਡੀ ਜਿਹੜੇ ਆ ਉਹ ਪਬਲਿਕ ਡਾਕੂਮੈਂਟ ਆ। ਸੋ ਹੁਣ ਉਹਨਾਂ ਨੇ ਟਰਾਈ ਕੀਤੀ ਹੈ ਕਾਨੂੰਨ ਭੰਗ ਕਰਨ ਦੀ, ਪਰ ਕਾਨੂੰਨ ਭੰਗ ਵੀ ਨਹੀਂ ਹੋਇਆ, ਅਤੇ ਪਰ ਉਹਨਾਂ ਨੇ ਮਨਸ਼ਾ ਵੀ ਜਿਹੜੀ ਜ਼ਾਹਰ ਕੀਤੀ। ਸੋ ਇਹ ਹੁਣ ਇੱਕ ਜਿਹੜਾ ਬ੍ਰੈਟ ਕੈਵਨਾ ਦੀ ਹੀਅਰਿੰਗ 'ਚੋਂ ਇਹ ਜਿਹੜਾ ਵਿਵਾਦ ਆ ਉਹ ਨਵਾਂ ਨਿਕਲ ਕੇ ਜਿਹੜਾ ਉਹ ਆਇਆ ਆ। ਸੋ ਹੁਣ ਕਿਉਂਕਿ ਅਬੋਰਸ਼ਨ ਦੇ ਮਸਲੇ ਦੇ ਉੱਤੇ ਕਈ ਜਿਹੜੀ ਰਿਪਬਲਿਕਨ ਸੈਨੇਟਰ ਜਿਨ੍ਹਾਂ ਵਿੱਚੋਂ ਕੁਛ ਔਰਤਾਂ ਵੀ ਨੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਉਹ ਪੁੱਛਦੇ ਰਹੇ ਆ ਵੀ ਜਿਹੜਾ ਰੋ ਵਰਸਿਸ ਵੇਡ ਵਾਲਾ ਜਿਹੜਾ ਮਸਲਾ ਆ, ਜਿਸ ਨੂੰ ਸੁਪਰੀਮ ਕੋਰਟ ਨੇ ਜਦੋਂ ਅਬੋਰਸ਼ਨ ਪੂਰੇ ਨੇਸ਼ਨ ਵਾਈਡ ਜਿਹੜਾ ਆ ਲੀਗਲ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ, ਵੀ ਉਹ ਇੱਕ ਸੈਟਲਡ ਲਾ ਆ ਕਿ ਕਰੈਕਟਲੀ ਸੈਟਲਡ ਲਾ ਆ ਕੀ ਹੈਗਾ ਆ। ਅਤੇ ਹੁਣ ਅਬੋਰਸ਼ਨ ਦੇ ਮਸਲੇ ਦੇ ਉੱਤੇ ਉਹਨਾਂ ਦਾ ਜਿਹੜਾ ਵਿਵਾਦਗ੍ਰਸਤ ਇੱਕ ਜਿਹੜੀ ਈਮੇਲ ਬਾਹਰ ਆਈ ਆ, ਹੁਣ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਰਿਪਬਲਿਕਨ ਪਾਰਟੀ ਦੇ ਜਿਹੜੇ ਉਹਨਾਂ ਸੈਨੇਟਰਸ ਦੀ ਇਹਨਾਂ ਨੂੰ ਜਿਹੜਾ ਸਮਰਥਨ ਰਹੇਗਾ ਜਾਂ ਨਹੀਂ ਰਹੇਗਾ। ਪਰ ਓਵਰਆਲ ਇਹੀ ਹਰਜੋਤ ਸਿੰਘ ਜੀ ਲੱਗ ਰਿਹਾ ਆ ਵੀ ਕੋਈ ਮਸਲਾ ਜਿਹੜਾ ਇਸ ਦੇ ਵਿੱਚ ਕੋਈ ਬਹੁਤਾ ਉੱਠੂਗਾ ਨਹੀਂ। ਜਦੋਂ ਕਮੇਟੀ 'ਚੋਂ ਕਨਫਰਮ ਹੋਣਗੇ ਤਾਂ ਜਲਦੀ ਜਿਹੜੀ ਆ ਅਪਰੂਵਲ ਜਿਹੜੀ ਇਹਨਾਂ ਦੀ ਹੋ ਜਾਊਗੀ। ਤੇ ਓਵਰਆਲ ਇਹੀ ਚੱਲ ਰਿਹਾ ਵੀ ਉਹਨਾਂ ਦੀ ਕਨਫਰਮੇਸ਼ਨ ਤਾਂ ਹੋਈ ਜਾਣੀ ਹੈਗੀ ਆ, ਜਾਂ ਲੱਗ ਹਾਲ ਦੀ ਘੜੀ ਤਾਂ ਕੋਈ ਇਦਾਂ ਦੀ ਅੜਚਨ ਵਾਲਾ ਜਿਹੜਾ ਮਸਲਾ ਆ ਉਹ ਨਜ਼ਰ ਨਹੀਂ ਆ ਰਿਹਾ। ਪਰ ਇਹ ਆ ਵੀ ਡੈਮੋਕ੍ਰੇਟ ਜਿੰਨੇ ਆ ਉਹ ਜ਼ਰੂਰ ਇਸ ਇਸ਼ੂ ਨੂੰ ਲੈ ਕੇ ਕਾਫੀ ਰੌਲਾ ਪਾ ਰਹੇ ਆ। ਇੱਕ ਤਾਂ ਇਹਦੇ ਵਿੱਚੋਂ ਕੁਛ ਕੁ ਜਿਹੜੇ ਸੈਨੇਟਰ ਹੈਗੇ ਆ ਉਹ ਇੰਨਾ ਜ਼ਿਆਦਾ ਰੌਲਾ ਇਸ ਕਰਕੇ ਵੀ ਪਾ ਰਹੇ ਆ ਕਿ ਉਹ ਆਉਣ ਵਾਲੇ ਸਮੇਂ 'ਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋ ਸਕਦੇ। ਬਿਲਕੁਲ ਸਹੀ ਗੱਲ। ਸੋ ਕੋਰੀ ਬੁੱਕਰ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਆ, ਉਹ ਵੀ 2020 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨਾ ਚਾਹੁੰਦਾ ਡੈਮੋਕ੍ਰੈਟਿਕ ਪਾਰਟੀ ਵੱਲੋਂ। ਇਸੇ ਤਰ੍ਹਾਂ ਪਹਿਲੇ ਦਿਨ ਸਾਡੇ ਕੈਲੀਫੋਰਨੀਆ ਦੇ ਸੈਨੇਟਰ ਕਮਲਾ ਹੈਰਿਸ ਆ ਜਿਹੜੇ, ਉਹਨਾਂ ਦਾ ਵੀ ਸਟੈਂਡ ਕਾਫੀ ਸਖਤ ਰਿਹਾ, ਤੇ ਉਹ ਵੀ ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ 2020 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਹੋ ਸਕਦੇ ਆ। ਤੇ ਦੂਸਰਾ ਮੈਂ ਕੱਲ੍ਹ ਇੱਕ ਦੇਖ ਰਿਹਾ ਸੀ, ਤੇ ਜਦੋਂ ਹੀਅਰਿੰਗ ਚੱਲ ਰਹੀ ਸੀ ਉਹਦੇ ਵਿੱਚ ਇੱਕ ਪ੍ਰੋਟੈਸਟਰ ਨੇ ਫਿਰ ਕੁਛ ਰੌਲਾ ਪਾਉਣਾ ਸ਼ੁਰੂ ਕੀਤਾ, ਤੇ ਮੈਂ ਨਾਮ ਭੁੱਲ ਗਿਆ, ਇੱਕ ਰਿਪਬਲਿਕਨ ਸੈਨੇਟਰ ਸ਼ਾਇਦ ਮੇਨ ਸਟੇਟ ਤੋਂ ਆ, ਤੇ ਉਹ ਜਦੋਂ ਅੰਦਰ ਸੀਗੇ ਤੇ ਉਹ ਪਹਿਲਾਂ ਆਕਸ਼ਨਰ ਰਹੇ ਹੈਗੇ ਆ। ਜਦੋਂ ਉਹ ਜਿਹੜਾ ਰੌਲਾ ਪਾ ਰਿਹਾ ਸੀ ਪਬਲਿਕ ਦੇ ਵਿੱਚੋਂ ਇੱਕ ਲੇਡੀ, ਤੇ ਉਹਨਾਂ ਨੇ ਜਿੱਦਾਂ ਆਕਸ਼ਨ ਕਰਦੇ ਹੁੰਦੇ ਉੱਦਾਂ ਬੋਲਣਾ ਸ਼ੁਰੂ ਕਰ ਦਿੱਤਾ। ਸੋ ਪਹਿਲੀ ਵਾਰੀ ਕਹਿੰਦੇ ਹੋਇਆ ਅਮਰੀਕਾ ਦੀ ਹਿਸਟਰੀ 'ਚ ਸਾਰੇ ਲੋਕ ਜਿਹੜੇ ਆ ਫਿਰ ਕਾਫੀ ਹੱਸਣ ਲੱਗ ਪਏ। ਬਿਲਕੁਲ, ਜਿਵੇਂ ਇੰਨੀ ਟੈਂਸ ਮੂਵਮੈਂਟ ਦੇ ਵਿੱਚ ਕਿਤੇ ਕਿਤੇ ਜਿਹੜਾ ਇੱਕ ਕਾਮੇਡਿਕ ਰਿਲੀਫ ਜਿਹੜੀ ਇੱਦਾਂ ਦੀ ਰਹੀ ਆ। ਬਾਕੀ ਜਦੋਂ ਉਹਨਾਂ ਨੂੰ ਇਹ ਵੀ ਜਿਹੜਾ ਬ੍ਰੈਟ ਕੈਵਨਾ ਨੂੰ ਪੁੱਛਿਆ ਗਿਆ ਵੀ ਕੀ ਜਿਹੜੇ ਆ ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਿਹੜੇ ਵੀ ਰਾਸ਼ਟਰਪਤੀ ਹੋਣ, ਕੀ ਉਹਨਾਂ ਨੂੰ ਕਨਵਿਕਟ ਕੀਤਾ ਜਾ ਸਕਦਾ ਹੈ, ਕੀ ਉਹਨਾਂ ਉੱਤੇ ਕੇਸ ਜਿਹੜਾ ਉਹ ਚਲਾਇਆ ਜਾ ਸਕਦਾ ਆ। ਉਹਨਾਂ ਦੇ ਪੁਰਾਣੇ ਓਪੀਨੀਅਨਸ ਦੇ ਮਾਮਲੇ ਦੇ ਵਿੱਚ ਉੱਥੋਂ ਇਹ ਪਤਾ ਲੱਗਦਾ ਆ ਵੀ ਉਹ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਕੋਈ ਰਾਸ਼ਟਰਪਤੀ ਆ ਉਨੀ ਦੇਰ ਤੱਕ ਉਸ ਦੇ ਉੱਤੇ ਕੋਈ ਚਾਰਜਿਸ ਲਾ ਕੇ ਉਸ ਦੇ ਉੱਤੇ ਟਰਾਇਲ ਜਿਹੜਾ ਉਹ ਨਹੀਂ ਚੱਲਣਾ ਚਾਹੀਦਾ, ਕਿਉਂਕਿ ਡੈਮੋਕ੍ਰੇਟਸ ਨੇ ਟਰਾਈ ਕੀਤੀ ਆ ਵੀ ਜਿਹੜਾ ਰੋਬਰਟ ਮਿਊਲਰ ਵਾਲੀ ਇਨਵੈਸਟੀਗੇਸ਼ਨ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਇਸ ਹੀਅਰਿੰਗ ਦੇ ਵਿੱਚ ਕਿੱਦਾਂ ਜਿਹੜਾ ਉਹ ਨਾਲ ਦੇ ਨਾਲ ਇਨਵੋਲਵ ਕੀਤਾ ਜਾਵੇ। ਉਹਨਾਂ ਨੇ ਜਿਹੜੇ 2-3 ਮੇਨ ਮੁੱਦੇ ਹੈਗੇ ਆ ਉਸ ਦੇ ਉੱਤੇ ਜਿਹੜਾ ਇੱਕ ਹਿਸਾਬ ਦੇ ਨਾਲ ਜਿੱਦਾਂ ਕੂਟਨੀਤਿਕ ਹੁੰਦੀ ਹੋਈ ਆ ਵੀ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਜਵਾਬ ਦਿੱਤੇ ਆ ਵੀ ਨਾ ਕਿਸੇ ਨੂੰ ਉਹ ਹਰਟ ਕਰਨ ਅਤੇ ਨਾ ਕੋਈ ਹਾਂ ਨਾ ਦੇ ਵਿੱਚ ਜਿਹੜਾ ਉਹ ਜਵਾਬ ਆ ਉਹ ਦਿੱਤਾ ਜਾਵੇ। ਬਾਕੀ ਉਹਨਾਂ ਨੇ ਇਹ ਜਿਹੜੇ ਭਰੋਸਾ ਦਿਵਾਇਆ ਆ ਸਾਰੀ ਸੈਨੇਟ ਦੀ ਕਮੇਟੀ ਨੂੰ ਅਤੇ ਸਾਰੇ ਲੋਕਾਂ ਨੂੰ ਵੀ ਮੈਂ ਜਿਹੜਾ ਆ ਇੰਡੀਪੈਂਡੈਂਟ ਜੱਜ ਦੇ ਵਜੋਂ ਹੀ ਜਿਹੜਾ ਆ ਉਹ ਕੰਮ ਕਰੂੰਗਾ, ਜੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਆ ਉਸੇ ਹੀ ਆਧਾਰ ਦੇ ਉੱਤੇ ਜਿਹੜੇ ਉਹ ਫੈਸਲੇ ਲਿਆ ਕਰੂੰਗਾ। ਜੀ ਹਾਂਜੀ ਜੀ ਅਗਲੀ ਖਬਰ ਜਿਹੜੀ ਆ ਉਹ ਡੈਲਸ ਤੋਂ ਆ ਰਹੀ ਹੈ। ਡੈਲਸ ਦੇ ਵਿੱਚ ਬੜੀ ਅਜੀਬ ਜਿਹੀ ਗੱਲ ਹੋਈ ਪਈ। ਇੱਕ ਪੁਲਿਸ ਆਫੀਸਰ ਉਹ ਭੁਲੇਖੇ ਦੇ ਨਾਲ ਇੱਕ ਅਪਾਰਟਮੈਂਟ ਦੇ ਵਿੱਚ ਵੜ ਗਈ, ਆਪਣੇ ਕੰਮ ਤੋਂ ਆਈ ਸੀ, ਉਹਨੇ ਸੋਚਿਆ ਵੀ ਇਹ ਮੇਰੀ ਅਪਾਰਟਮੈਂਟ ਆ ਸੇਮ ਕੰਪਲੈਕਸ 'ਚ, ਅਤੇ ਜਦੋਂ ਉਸਨੇ ਦੇਖਿਆ ਵੀ ਅੱਗੇ ਕੋਈ ਬੰਦਾ ਖੜਾ ਆ ਤੇ ਉਹਨੂੰ ਉਸਨੇ ਗੋਲੀ ਦੇ ਨਾਲ ਕਹਿੰਦੇ ਮਾਰ ਦਿੱਤਾ। ਅਤੇ 26 ਸਾਲਾਂ ਦਾ ਸ਼ੈਮ ਜੀਨ ਜਿਹੜਾ ਨੇਟਿਵ ਹੈਗਾ ਸੇਂਟ ਲੂਸੀਆ ਦਾ, ਉਹ ਉਸ ਅਪਾਰਟਮੈਂਟ ਦੇ ਵਿੱਚ ਸੀ, ਅਤੇ ਜਦੋਂ ਅਪਾਰਟਮੈਂਟ 'ਚ ਭੁਲੇਖੇ ਨਾਲ ਕਹਿੰਦੇ ਉਹ ਉਸ ਅਪਾਰਟਮੈਂਟ ਦੇ ਵਿੱਚ ਵੜ ਗਏ ਵੀ ਮੇਰੀ ਅਪਾਰਟਮੈਂਟ ਹੈਗੀ ਆ, ਅਤੇ ਅੱਗੇ ਬੰਦਾ ਦੇਖ ਕੇ ਉਹਦੇ ਗੋਲੀ ਮਾਰ ਦਿੱਤੀ। ਅਤੇ ਫਿਰ ਉਸਨੇ ਪੁਲਿਸ ਨੂੰ ਕਾਲ ਕੀਤਾ ਵੀ ਮੈਂ ਜਿਹੜਾ ਬਾਈ ਮਿਸਟੇਕ ਇਸ ਬੰਦੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈਗਾ।
ਜੀ ਦੇਖੋ ਪਤਾ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕਿਹੜੇ ਅਪਾਰਟਮੈਂਟ ਦੇ ਵਿੱਚ ਵੜ ਗਿਆ। ਤੇ ਹੋ ਸਕਦਾ ਇਹਨਾਂ ਦੀ ਜੌਬ ਵੀ ਇੰਨੀ ਸਟ੍ਰੈਸਫੁਲ ਆ, ਤੇ ਫਿਰ ਇਹ 'ਚ ਤਾਂ ਕੋਈ ਦੋ ਰਾਵਾ ਨਹੀਂ ਆ ਵੀ ਸਟ੍ਰੈਸਫੁਲ ਤਾਂ ਹੈਗੀ ਹੈ ਜੌਬ ਵੀ। ਅਗਲੇ ਨੂੰ ਇੰਨਾ ਭੁਲੇਖਾ ਪੈ ਗਿਆ ਵੀ ਪੁਲਿਸ ਵਾਲੇ ਨੂੰ ਵੀ ਉਹ ਕਿਹੜੇ ਅਪਾਰਟਮੈਂਟ ਦੇ ਵਿੱਚ ਵੜ ਗਿਆ, ਤੇ ਉਹਨੂੰ ਲੱਗਾ ਕਿਤੇ ਵੀ ਫਿਰ ਵੀ ਸ਼ਾਇਦ ਚੋਰੀ ਕਰਨ ਆਇਆ ਹੋਇਆ ਹੈ, ਕਿ ਉਹਨੇ ਗੋਲੀ ਮਾਰ ਦਿੱਤੀ। ਦੇਖੋ ਜਦੋਂ ਮੌਤ ਵੀ ਕਈ ਤਰੀਕੇ ਦੇ ਨਾਲ ਕਿੱਦਾਂ ਬਹਾਨਾ ਬਣ ਕੇ ਆ ਜਾਂਦੀ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਕੱਲ੍ਹ ਰਾਸ਼ਟਰਪਤੀ ਟਰੰਪ ਮੋਂਟੈਨਾ ਦੇ ਵਿੱਚ ਕੈਂਪੇਨ ਰੈਲੀ ਜਿਹੜੀ ਕਰ ਰਹੇ ਸੀ, ਤੇ ਕਹਿੰਦੇ ਵੀ ਕੈਂਪੇਨ ਰੈਲੀ ਦੇ ਵਿੱਚ ਤਾਂ ਰਾਸ਼ਟਰਪਤੀ ਦਾ ਜਿਹੜੀਆਂ ਉਹ ਗੱਲਾਂ ਕਰਦੇ ਉਹ ਤਾਂ ਉੱਦਾਂ ਦੀਆਂ ਹੀ ਜਿਹੜੀਆਂ ਹੋਣੀਆਂ ਸੀ, ਪਰ ਇੱਕ ਜਿਹੜਾ ਪਿੱਛੇ ਬੰਦਾ ਖੜਾ ਸੀਗਾ, ਮੁੰਡਾ ਖੜਾ ਸੀ, ਉਹਦੇ ਤੇ ਜਿਹੜੀ ਸਭ ਦੀ ਜਿਹੜੀ ਨਜ਼ਰ ਆਈ, ਜਿਹੜੇ ਕੈਮਰਾ ਐਂਗਲ ਤੋਂ ਜਿਹੜੀ ਰੈਲੀ ਜਿਹੜੀ ਆ ਸਪੀਚ ਜਿਹੜੀ ਸੁਣਾਈ ਜਾ ਰਹੀ ਸੀ, ਦਿਖਾਈ ਜਾ ਰਹੀ ਸੀ ਰਾਸ਼ਟਰਪਤੀ ਟਰੰਪ ਦੀ, ਤਾਂ ਪਿੱਛੇ ਇੱਕ ਮੁੰਡਾ ਜਿਹੜਾ ਖੜਾ ਸੀ ਜੋ ਕਿ ਰਾਸ਼ਟਰਪਤੀ ਟਰੰਪ ਦੀ ਹਰ ਇੱਕ ਗੱਲ ਦੇ ਉੱਤੇ ਵਨ-ਸਵੰਨੇ ਮੂੰਹ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਬਣਾ ਰਿਹਾ ਸੀਗਾ। ਤੇ ਕਹਿੰਦੇ ਜਦੋਂ ਅੱਧੀ ਕੁ ਰੈਲੀ ਜਿਹੜੀ ਆ ਹੋ ਗਈ, ਜਦੋਂ ਸਾਰੇ ਜਣੇ ਦੇਖਣ ਲੱਗੇ ਵੀ ਯਾਰ ਆ ਤੇ ਪਿੱਛੇ ਮਜ਼ਾਕ ਕਰੀ ਜਾਂਦਾ ਆ, ਤੇ ਉਹਦੇ ਲਾਗੇ ਇੱਕ ਹੋਰ ਬੀਬੀ ਵੀ ਖੜੀ ਸੀਗੀ, ਉਹ ਜਦੋਂ ਵੀ ਕੋਈ ਮੂੰਹ ਜਾਂ ਹੱਸਦਾ ਸੀ ਤਾਂ ਉਹਦੇ ਵੱਲ ਦੇਖਦੀ ਸੀਗੀ। ਤੇ ਬਾਅਦ 'ਚ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦੀ ਟੀਮ 'ਚੋਂ ਕੋਈ ਜਿਹੜਾ ਉੱਥੇ ਆਇਆ, ਉਹਨੇ ਥੋੜ੍ਹਾ ਚਿਰ ਉਹਨਾਂ ਗੱਲ ਕੀਤੀ, ਤੇ ਫਿਰ ਉਹਨੂੰ ਜਿਹੜੀ ਪਿੱਛੇ ਖੜੀ ਕਰਾਊਡ ਆ ਉਸ ਦੇ ਵਿੱਚੋਂ ਕੱਢ ਲਿਆ ਗਿਆ। ਤੇ ਟਵਿੱਟਰ ਦੇ ਉੱਤੇ ਇਸ ਟਾਈਮ ਉਹਦੀਆਂ ਉਹ ਵੀਡੀਓਜ਼, ਉਹਦੇ ਜਿਹੜੇ ਹਾਵ ਭਾਵ ਮੂੰਹ ਦੇ ਆ ਜਿਹੜੇ ਟੇਢੇ ਮੇਢੇ ਬਣਾ ਰਿਹਾ ਸੀਗਾ ਰਾਸ਼ਟਰਪਤੀ ਟਰੰਪ ਦੀਆਂ ਗੱਲਾਂ ਦੇ ਉੱਤੇ, ਜਿਨ੍ਹਾਂ 'ਚ ਮੇਕ ਅਮੈਰੀਕਾ ਗ੍ਰੇਟ ਅਗੇਨ ਤੇ ਲਿਬਰਲਸ ਨੂੰ ਵਿੱਚ ਕਹਿੰਦੇ ਵੀ ਪਤਾ ਨਹੀਂ ਕਿੱਥੋਂ ਹੇਟ ਆ ਗਈ ਆ, ਇਹ ਕੰਟਰੀ ਦਾ ਸੱਤਿਆਨਾਸ਼ ਕਰਨਾ ਚਾਹੁੰਦੇ ਆ, ਸਾਰਾ ਕੁਛ ਜਿਹੜੀਆਂ ਵੀ ਗੱਲਾਂ ਸੀ ਉਹਦੇ ਉੱਤੇ ਕਾਫੀ ਜਿਹੜਾ ਉਸਨੇ ਵਨ-ਸਵੰਨੇ ਮੂੰਹ ਬਣਾਏ। ਤਾਂ ਕਾਫੀ ਜਿਹੜਾ ਇਸ ਟਾਈਮ ਉਹ ਚਰਚਾ ਦਾ ਵਿਸ਼ਾ ਜਿਹੜਾ ਮੁੰਡਾ ਬਣਿਆ ਪਿਆ। ਜਿਹੜਾ ਸ਼ੋਅ ਜਿਹੜਾ ਆ ਉਹਨੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਟੀਲ ਕਰ ਲਿਆ। ਬਿਲਕੁਲ ਜੀ, ਤੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਆ ਰਿਮੂਵ ਕਰ ਦਿੱਤਾ ਗਿਆ। ਬਿਲਕੁਲ। ਸੋ ਦੇਖਦੇ ਹਾਂ ਵੀ ਜਿਹੜਾ ਇਸ ਦੇ ਵਿੱਚ ਅੱਗੇ ਵੀ ਇਹਦੇ ਉੱਤੇ ਵੈਸੇ ਤਾਂ ਕੋਈ ਚਾਰਜ ਚੂਰਜ ਤਾਂ ਨਹੀਂ ਲੱਗਣੇ ਚਾਹੀਦੇ, ਇਹ ਤਾਂ ਅਮਰੀਕਾ ਦੇ ਵਿੱਚ ਇੰਨੀ ਤਾਂ ਜਦੋਂ ਆਜ਼ਾਦੀ ਖੁੱਲ੍ਹ ਜਿਹੜੀ ਹੈਗੀ ਆ, ਪਰ ਇਹ ਆ ਵੀ ਬੰਦਾ ਫੇਮਸ ਜਿਹੜਾ ਮੁੰਡਾ ਜਿਹੜਾ ਜ਼ਰੂਰ ਹੋ ਜਾਊਗਾ, ਜਿੱਥੇ ਵੀ ਪੜ੍ਹਦਾ ਹੋਊਗਾ ਤਾਂ ਉਹਦੀਆਂ ਗੱਲਾਂ ਹੀ ਜਿਹੜੀਆਂ ਹੋਇਆ ਕਰਨਗੀਆਂ। ਉਹ ਕਿਤੇ ਨਾ ਕਿਤੇ ਹੁਣ ਇੱਕ ਤਾਂ ਸ਼ੋਅ 'ਚ ਆਊਗਾ, ਜਿਹੜੇ ਟੀਵੀ ਸ਼ੋਅ ਹੁੰਦੇ ਹੈਗੇ ਆ, ਉਹਦੇ ਵਿੱਚ ਉਹਦੀ ਇੰਟਰਵਿਊ ਵਗੈਰਾ ਹੋ ਸਕਦਾ, ਕਿਤੇ ਨਾ ਕਿਤੇ ਉਹਨੂੰ ਮੂਵੀ ਜਾਂ ਉੱਦਾਂ ਦੇ ਸ਼ੋਅ 'ਚ ਵੀ ਚਾਂਸ ਮਿਲ ਜਾਵੇ, ਜਿਹੜੇ ਇਹਦੇ ਫੇਸ਼ੀਅਲ ਐਕਸਪ੍ਰੈਸ਼ਨ ਬਹੁਤ ਵਧੀਆ ਬਣਾਉਂਦਾ ਸੀ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਐਲੈਕਸ ਜੋਨ ਜਿਹੜਾ ਕੌਨਸਪੀਰੇਸੀ ਥਿਓਰਿਸਟ ਹੈਗਾ ਆ, ਫਾਰ ਰਾਈਟ ਕੰਜ਼ਰਵੇਟਿਵ ਵੀ ਜਿਹੜਾ ਹੈਗਾ ਆ, ਉਸ ਨੂੰ ਕੱਲ੍ਹ ਟਵਿੱਟਰ ਨੇ ਜਿਹੜਾ ਜੀਵਨ ਭਰ ਦੇ ਲਈ ਪਰਮਾਨੈਂਟ ਜਿਹੜਾ ਬੈਨ ਆ ਉਹ ਕਰ ਦਿੱਤਾ। ਉਸ ਦੀ ਜਿਹੜੀ ਇਨਫੋਵਾਰਜ਼ ਜਿਹੜੀ ਇੱਕ ਜਿਹੜਾ ਪਲੇਟਫਾਰਮ ਵਰਤਦਾ ਆ, ਵੈਬਸਾਈਟ ਜਿਹੜੀ ਆ, ਅਤੇ ਉਸ ਨੂੰ ਖੁਦ ਨੂੰ ਜਿਹੜਾ ਆ ਉਹ ਕਰ ਦਿੱਤਾ। ਰੀਸੈਂਟਲੀ ਉਸਨੇ ਜਿਹੜਾ ਭੜਕਾਊ ਜਿਹੜੀਆਂ ਗੱਲਾਂ ਉੱਥੇ ਕੀਤੀਆਂ, ਉਹਨੇ ਕਿਹਾ ਵੀ ਆਪੋ ਆਪਣੀਆਂ ਰਾਈਫਲਾਂ ਚੱਕੋ ਅਤੇ ਇਹਨਾਂ ਲੈਫਟ ਵਾਲਿਆਂ ਦੇ ਦੁਆਲੇ ਜਿਹੜਾ ਆ ਉਹ ਹੋ ਜਾਓ, ਅਤੇ ਉਸ ਨੂੰ ਚੱਲਦਿਆਂ ਟਵਿੱਟਰ ਨੇ ਕਿਹਾ ਵੀ ਇਹ ਇੱਕ ਵੱਡੀ ਵਾਇਲੇਸ਼ਨ ਹੈਗੀ ਆ ਉਹਨਾਂ ਦੇ ਜਿਹੜੇ ਆ ਗਾਈਡਲਾਈਨਜ਼ ਉਸ ਦੀ। ਇਸ ਦੇ ਚੱਲਦਿਆਂ ਇਸ ਨੂੰ ਬਾਰ-ਬਾਰ ਅਸੀਂ ਜਿਹੜਾ ਕਹਿੰਦੇ ਰਹੇ ਹਾਂ ਵੀ ਇਹ ਕੰਮ ਜਿਹੜਾ ਤੈਨੂੰ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਜਿਹੜਾ ਉਹ ਇਹ ਗੱਲਾਂ ਕਰਨੋਂ ਜਿਹੜਾ ਉਹ ਨਹੀਂ ਹਟਿਆ, ਤਾਂ ਫਿਰ ਹੁਣ ਇਸ ਨੂੰ ਬੈਨ ਕਰ ਦਿੱਤਾ ਗਿਆ। ਇਹ ਉਹੀ ਬੰਦਾ ਆ ਜਿਹੜਾ ਕਹਿੰਦਾ ਸੀਗਾ ਵੀ ਜਿਹੜਾ ਸੈਂਡੀ ਹੁੱਕ ਦੇ ਵਿੱਚ ਜਿਹੜੇ ਬੱਚੇ ਮਾਰੇ ਗਏ ਸੀਗੇ, ਜਿਹੜੇ ਸਭ ਤੋਂ ਜਿਹੜਾ ਸਕੂਲ ਦੇ ਬੱਚੇ ਜਿਹੜੇ ਮਾਰੇ ਗਏ ਸੀ, ਛੋਟੇ ਛੋਟੇ ਜਿਹੇ 'ਚ ਪਹਿਲੀ ਗ੍ਰੇਡ ਦੇ ਸੈਕਿੰਡ ਗ੍ਰੇਡ ਦੇ ਜਿਹੜੇ ਬੱਚੇ ਸੀ, ਕੁਛ ਟੀਚਰ ਸੀ ਨਾਲ, ਤਾਂ ਉਹ ਸਾਰੇ ਇੱਕ ਜਿਹੜਾ ਜਾਣ-ਬੁੱਝ ਕੇ ਨਕਲੀ ਸੀਗਾ, ਅਤੇ ਉਹ ਸਾਰੇ ਐਕਟਰ ਸੀਗੇ ਬਾਅਦ ਦੇ ਵਿੱਚ, ਕ੍ਰਾਈਸਿਸ ਐਕਟਰ ਜਿਹੜੇ ਉੱਥੇ ਹਾਇਰ ਕੀਤੇ ਗਏ ਸੀ, ਅਤੇ ਸੈਂਡੀ ਹੁੱਕ ਜਿਹੜਾ ਉਹ ਹੋਇਆ ਹੀ ਨਹੀਂ ਹੈਗਾ। ਸੋ ਉਹਦੇ ਜਿਹੜੇ ਪੀੜਤ ਪਰਿਵਾਰਾਂ ਸੀ ਉਹਨਾਂ ਨੇ ਕੇਸ ਵੀ ਕੀਤਾ ਸੀ, ਬਾਅਦ 'ਚ ਉਸਨੇ ਆਪਣੀਆਂ ਗੱਲਾਂ ਸਾਰੀਆਂ ਵਿਡਰੋ ਵੀ ਕਰਤੀਆਂ। ਅਤੇ ਮੈਂ ਹੈਰਾਨ ਆ ਵੀ ਅਜੇ ਵੀ ਜਿਹੜੇ ਕੰਜ਼ਰਵੇਟਿਵ ਲੋਕ ਜਿਹੜੇ ਕਹਿੰਦੇ ਵੀ ਸਾਡੇ ਕੋਲ ਸਮਝ ਬੜੀ ਆ, ਸਾਡੇ ਐਥਿਕਸ ਬਹੁਤ ਸਟਰੋਂਗ ਆ, ਉਹ ਅਜਿਹੀਆਂ ਗੱਲਾਂ ਅਜਿਹੇ ਲੋਕਾਂ ਦੇ ਪਿੱਛੇ ਪਤਾ ਨਹੀਂ ਕਿੱਦਾਂ ਜਿਹੜੇ ਆ ਉਹ ਲੱਗ ਜਾਂਦੇ ਆ ਵੀ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਚਲੇ ਗਏ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਉਹ ਨਕਲੀ ਗੱਲਾਂ ਸੀਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ 1-2 ਦਿਨ ਪਹਿਲਾਂ ਜਿਹੜਾ ਨਿਊਯਾਰਕ ਟਾਈਮ ਦੇ ਵਿੱਚ ਇੱਕ ਆਪ-ਟੈਡ ਜਿਹੜਾ ਆਰਟੀਕਲ ਛਾਪਿਆ ਗਿਆ ਸੀ ਅਨੋਨੀਮਸ ਕਿਸੇ ਆਥਰ ਵੱਲੋਂ, ਅਤੇ ਇੱਕ ਤਰ੍ਹਾਂ ਨਾਲ ਇਹੀ ਦੱਸਿਆ ਗਿਆ ਸੀ ਵੀ ਇਨਸਾਈਡ ਜਿਹੜਾ ਵਾਈਟ ਹਾਊਸ ਹੈਗਾ ਆ ਉਹਦੇ ਵਿੱਚ ਰੈਜ਼ਿਸਟੈਂਸ ਮੂਵਮੈਂਟ ਜਿਹੜੀ ਇੱਕ ਤਰ੍ਹਾਂ ਨਾਲ ਚੱਲ ਰਹੀ ਆ, ਉਹਨਾਂ ਦੇ ਵਿੱਚੋਂ ਹੀ ਕਿਸੇ ਨੇ ਇਹ ਇਨਫੋਰਮੇਸ਼ਨ ਦਿੱਤੀ ਸੀ, ਅਤੇ ਉਹਦਾ ਜਿਹੜਾ ਨਾਂ ਆ ਉਹ
ਡਿਸਕਲੋਜ਼ ਨਹੀਂ ਕੀਤਾ ਗਿਆ ਸੀ। ਤੇ ਉਹਦੇ ਸੰਬੰਧ ਦੇ ਵਿੱਚ ਸੈਨੇਟਰ ਰੈਂਡ ਪੌਲ ਜਿਹੜੇ ਰਿਪਬਲਿਕਨ ਹੈਗੇ ਕੰਟੱਕੀ ਤੋਂ, ਉਹਨਾਂ ਨੇ ਰਿਪੋਰਟਰ ਨੂੰ ਇਹ ਕਿਹਾ ਵੀ ਜਿਹੜੇ ਵੀ ਵਾਈਟ ਹਾਊਸ ਦੇ ਇੰਪਲਾਈਜ਼ ਹੈਗੇ ਆ ਜਿਨ੍ਹਾਂ ਦੀ ਸਿਕਿਉਰਿਟੀ ਕਲੀਅਰੈਂਸ ਹੁੰਦੀ ਹੈਗੀ ਆ, ਉਹਨਾਂ ਦਾ ਇਹ ਲਾਈ ਡਿਟੈਕਟਰ ਟੈਸਟ ਵੀ ਹੋਣਾ ਚਾਹੀਦਾ ਵੀ ਕਿਹੜੇ ਵਾਈਟ ਹਾਊਸ ਦੇ ਇੰਪਲਾਈ ਨੇ ਉਹ ਜਿਹੜਾ ਆਰਟੀਕਲ ਆ ਉਹ ਲਿਖਿਆ ਹੈਗਾ ਆ। ਸੋ 12 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਵਾਈਟ ਹਾਊਸ ਦੀ ਨਜ਼ਰ ਆ ਵੀ ਜਿਹੜੇ ਉਹ ਵਾਈਟ ਹਾਊਸ ਦੇ ਸਟਾਫ ਦੇ ਵਿੱਚੋਂ ਜਿਹੜੇ ਹੋ ਸਕਦਾ ਉਹ ਜਿਨ੍ਹਾਂ ਨੇ ਆਰਟੀਕਲ ਲਿਖਿਆ ਹੋਵੇ। ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਸ਼ੱਕ ਕਹਿੰਦੇ ਇਹ ਵੀ ਹੋ ਸਕਦਾ ਆ ਵੀ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਸਟਾਫ ਵੱਲੋਂ ਕਿਸੇ ਮੈਂਬਰ ਵੱਲੋਂ ਲਿਖਿਆ ਹੋਵੇ। ਸੋ ਬਿਲਕੁਲ, ਕਿਉਂਕਿ ਕਿਤੇ ਨਾ ਕਿਤੇ ਉਹ ਵੀ ਮਾਈਕ ਪੈਂਸ ਨੂੰ ਰਾਸ਼ਟਰਪਤੀ ਨੂੰ ਦੇਖਣਾ ਚਾਹੁੰਦੇ ਹੀ ਆ। ਤੇ ਲੈਟਸ ਸੀ ਜਿਹੜਾ ਕੀ ਹੈਗਾ, ਬਾਕੀ ਪਤਾ ਨਹੀਂ ਆ ਵੀ ਕਿੰਨੇ ਲਿਖਿਆ ਆ। ਇੱਕ ਜਗ੍ਹਾ 'ਤੇ ਮੈਂ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਵੀ ਇਹ ਵੀ ਕੋਈ ਪਤਾ ਨਹੀਂ ਰਾਸ਼ਟਰਪਤੀ ਟਰੰਪ ਨੇ ਖੁਦ ਹੀ ਲਿਖ ਕੇ ਘੱਲਦਾ ਹੋਵੇ, ਜਿਹੜਾ ਵੀ ਕਿਉਂਕਿ ਨਿਊਯਾਰਕ ਟਾਈਮਜ਼ ਨਾਲ ਲੱਗਦੀ ਬੜੀ ਆ ਤੇ ਉਹਨਾਂ ਨੂੰ ਕਲਾਊਨਸ ਨੂੰ ਕਲਾਊਨ ਕਰਨ ਦੇ ਲਈ ਵੀ ਤੁਸੀਂ ਲੱਭਦੇ ਰਹੋ ਵੀ ਕਿੰਨੇ ਜਿਹੜਾ ਆ ਉਹ ਕੀਤਾ ਆ। ਸੋ ਇੱਕ ਮੈਂ ਉਹਨਾਂ ਦੀ ਦੇਖਦਾ ਸੀ ਇੰਟਰਵਿਊ ਰਾਜਕਰਮਵੀਰ ਸਿੰਘ ਜੀ, ਉਹਦੇ 'ਚ ਇੰਟਰਵਿਊ ਨਹੀਂ, ਉਹ ਜਦੋਂ ਪੁਲਿਸ ਆਫਿਸਰ ਜਾਂ ਪੁਲਿਸ ਯੂਨੀਅਨਸ ਦੇ ਨਾਲ ਗੱਲ ਕਰ ਰਹੇ ਸੀ, ਉਹ ਤੋਂ ਬਾਅਦ ਕਿਸੇ ਰਿਪੋਰਟਰ ਨੇ ਕੁਐਸਚਨ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਨਿਊਯਾਰਕ ਟਾਈਮ ਲਈ। ਉਹ ਕਹਿੰਦੇ ਵੀ ਇਹ ਤਾਂ ਫੇਲਿੰਗ ਨਿਊਜ਼ ਪੇਪਰ ਹੈਗਾ ਆ, ਇਹ ਉਨਾ ਚਿਰ ਹੀ ਆ ਜਿੰਨਾ ਚਿਰ ਮੈਂ ਵਾਈਟ ਹਾਊਸ 'ਚ ਆ ਤੇ ਮੈਂ ਹਜੇ 6.5 ਸਾਲ ਹੈਗਾ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਅਗਲੀ ਟਰਮ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਆ। ਤੇ ਉਹ ਤੋਂ ਬਾਅਦ ਕਹਿੰਦੇ ਵੀ ਜਿਹੜਾ CNN ਤੇ ਜਿਹੜਾ ਨਿਊਯਾਰਕ ਟਾਈਮ ਆ, ਦੋਨਾਂ ਕੋਲ ਕੋਈ ਗੱਲ ਕਰਨ ਲਈ ਟਾਈਮ ਨਹੀਂ ਹੋਣਾ ਹੈਗਾ, ਕਿਸੇ ਦੇ ਲਈ ਕੋਈ ਇਸ਼ੂ ਨਹੀਂ ਹੋਣਾ ਤੇ ਫਿਰ ਉਹ ਫੇਲ ਹੋ ਜਾਣੇ ਆ। ਸੋ ਇੱਕ ਤਰ੍ਹਾਂ ਨਾਲ ਮੌਕਿੰਗ ਜਿਹੜੀ ਆ ਉਹ ਜਿੱਥੇ ਵੀ ਉਹਨਾਂ ਨੂੰ ਮੌਕਾ ਲੱਗਦਾ ਆ ਮੀਡੀਆ ਦੇ ਉੱਤੇ ਉਹ ਮੀਡੀਆ ਤੇ ਕਰੇ ਦਿੰਦੇ ਆ। ਨਹੀਂ ਮੀਡੀਆ ਤੇ ਨਹੀਂ, ਸਪੈਸ਼ਲ ਸਿਰਫ ਜਿਹੜੇ CNN ਤੇ ਇਹਨਾਂ ਦੇ ਉੱਤੇ NBC ਵਾਲਿਆਂ ਦੇ ਉੱਤੇ ਜਿਹੜਾ ਜ਼ਿਆਦਾ ਤਰਦੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਡੈਮੋਕ੍ਰੇਟਸ ਦੀ ਜਿਹੜੀ ਪੋਲੀਟੀਕਲ ਹਾਲਾਤ, ਇੱਥੋਂ ਜਿਹੜੀ ਪਤਾ ਲੱਗਦੀ ਆ ਵੀ ਬਹੁਤ ਜ਼ਿਆਦਾ ਇਸ ਟਾਈਮ ਉਹ ਮਾੜੇ ਹਾਲਾਤ ਦੇ ਵਿੱਚ ਨੇ ਕਿਤੇ ਨਾ ਕਿਤੇ। ਵੀ ਰਾਸ਼ਟਰਪਤੀ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਆ, ਉਹ ਦੁਬਾਰਾ ਪੋਲੀਟੀਕਲ ਸਪੌਟਲਾਈਟ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਉਹ ਆ ਰਹੇ ਆ। ਇਲੀਨੋਇਸ ਦੇ ਵਿੱਚ ਉਹਨਾਂ ਨੇ ਜਿਹੜੀ ਸਪੀਚ ਆ ਉਹ ਵੀ ਜਿਹੜੀ ਉੱਥੇ ਉਹਨਾਂ ਨੇ ਦਿੱਤੀ ਸੀ ਰੀਸੈਂਟਲੀ, ਤੇ 2018 ਦੇ ਲਈ ਮਿਡ ਟਰਮ ਇਲੈਕਸ਼ਨਸ ਦੇ ਲਈ ਜਿਹੜਾ ਮੈਸੇਜ ਵੀ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਕੀਤਾ ਆ ਆਪਣੇ ਟਵੀਟ ਦੇ ਜ਼ਰੀਏ ਵੀ ਜਿਹੜੀ ਜਾਓ ਤੇ ਜਾ ਕੇ ਵੋਟ ਪਾਓ। ਚਲੋ ਉਹਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਆ, ਪਰ ਜ਼ਿਆਦਾਤਰ ਇਹ ਦੇਖਿਆ ਗਿਆ ਹੁੰਦਾ ਜਦੋਂ ਕੋਈ ਰਾਸ਼ਟਰਪਤੀ ਆਪਣੀਆਂ ਟਰਮਸ ਜਿਹੜੀਆਂ ਪੂਰੀਆਂ ਕਰਕੇ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਪੋਲੀਟੀਕਲ ਸਪੌਟਲਾਈਟ ਤੋਂ ਜਿਹੜਾ ਉਹ ਬਾਹਰ ਹੀ ਰਹਿੰਦੇ ਨੇ। ਤੋਂ ਇੱਕ ਕਿਤੇ ਨਾ ਕਿਤੇ ਇਹ ਵੀ ਹਰਜੋਤ ਸਿੰਘ ਜੀ ਹੈਗਾ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਨਾਂ ਦੇ ਕੋਲ ਕੋਈ ਚਿਹਰਾ ਮੋਹਰਾ ਹੈ ਨਹੀਂ ਇਸ ਟਾਈਮ। ਕਈ ਜਗ੍ਹਾ ਦੇ ਉੱਤੇ ਕਿਆਸ ਰਹੀਆਂ ਇਹ ਵੀ ਲੱਗ ਰਹੀਆਂ ਆ ਵੀ ਜਿਹੜੇ ਬਰਾਕ ਓਬਾਮਾ ਤੇ ਜੋ ਬਾਈਡਨ ਹੋ ਸਕਦਾ ਵੀ 2020 ਦੇ ਵਿੱਚ ਮਿਲ ਕੇ ਦੁਬਾਰਾ ਜਿਹੜੀ ਇਲੈਕਸ਼ਨ ਦੇ ਵੱਲ ਨੂੰ ਜਿਹੜੇ ਉਹ ਆ ਸਕਦੇ। ਇਹ ਕਿਆਸ ਰਹੀਆਂ ਨੇ, ਕੋਈ ਇਸ ਦੇ ਵਿੱਚ ਕੋਈ ਪੱਕੀ ਗੱਲ ਨਹੀਂ ਆ, ਜਿਹੜਾ ਕੋਈ ਬੈਠ ਕੇ ਜਿਹੜੀ ਉਹ ਕਿਆਸ ਰਹੀ ਲਾ ਸਕਦੇ ਆ। ਪਰ ਰਾਈਟ ਨਾਓ ਕਿਉਂਕਿ ਕੋਈ ਤਗੜਾ ਲੀਡਰ ਨਹੀਂ ਹੈਗਾ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕੋਲੋਂ, ਜਾਂ ਕੋਈ ਚਿਹਰਾ ਮੋਹਰਾ ਇੱਦਾਂ ਦਾ ਜਿਹੜਾ ਉਹ ਨਹੀਂ ਹੈਗਾ, ਉਹਦੇ ਕਰਕੇ ਜਿਹੜੀ ਡੈਫੀਨੇਟਲੀ ਇਹਨਾਂ ਨੂੰ ਸਮੱਸਿਆ ਜਿਹੜੀ ਆ ਉਹ ਆ ਸਕਦੀ ਆ। ਅਤੇ ਅੰਦਰੂਨੀ ਜਿਹੜਾ ਯੁੱਧ ਜਿਹੜਾ ਹੋਣਾ ਹੈ ਡੈਮੋਕ੍ਰੇਟ ਪਾਰਟੀ ਦਾ, ਉਹ ਕਾਫੀ ਜਿਹੜਾ ਮਾੜਾ ਆ, ਕਿਉਂਕਿ ਕਿਤੇ ਨਾ ਕਿਤੇ ਇਹ ਜਦੋਂ ਆਪਸ ਦੇ ਵਿੱਚ ਲੜਦੇ ਆ ਤੇ ਆਪਣੇ ਜਿਹੜੇ ਆ ਘਰ ਦੇ ਜਿਹੜੇ ਪੱਤਰੇ ਆ ਉਹ ਜ਼ਿਆਦਾ ਖੋਲ੍ਹ ਲੈਂਦੇ ਆ। ਆਪਾਂ ਰੀਸੈਂਟਲੀ ਦੇਖਿਆ ਸੀ 2016 ਦੀਆਂ ਇਲੈਕਸ਼ਨ 'ਚ ਕਿੱਦਾਂ ਬਰਨੀ ਸੈਂਡਰਸ ਨੂੰ ਜਿਹੜਾ ਬੈਕ ਸਟੈਬਿੰਗ ਜਿਹੜੀ ਆ ਉਸ ਦੇ ਖਿਲਾਫ ਉਹ ਕੀਤੀ ਗਈ ਸੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਫਟਾ ਦੀ ਹਜੇ ਵੀ ਗੱਲਬਾਤ ਕੈਨੇਡੀਅਨ ਜਿਹੜੇ ਰਿਪਰੈਜ਼ੈਂਟੇਟਿਵ ਤੇ US ਵਾਲੇ ਆ ਗੱਲਬਾਤ ਕਰ ਰਹੇ ਹੈਗੇ ਆ। ਹਜੇ ਤੱਕ ਕਿਸੇ ਤਰ੍ਹਾਂ ਨਾਲ ਜਿਹੜੀ ਫਾਈਨਲ ਜਿਹੜੀ ਐਗਰੀਮੈਂਟ ਆ ਉਹ ਨਹੀਂ ਹੋਇਆ ਹੈਗਾ। ਇਹਦੇ ਵਿੱਚ ਹੁਣ ਕਹਿੰਦੇ ਪਈ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਜਵਾਈ ਜਿਹੜਾ ਹੈਗਾ ਜੈਰਡ ਕਸ਼ਨਰ, ਉਹ ਵੀ ਪੂਰੀ ਤਰ੍ਹਾਂ ਇਨਵੋਲਵ ਆ। ਤੇ ਕੱਲ੍ਹ ਜਿਸ ਕਹਿੰਦੇ ਰੂਮ ਦੇ ਵਿੱਚ ਮੀਟਿੰਗ ਹੋ ਰਹੀ ਸੀ, ਉਹ ਸਮਹਾਓ ਜਦੋਂ ਮੀਟਿੰਗ ਖਤਮ ਹੋਈ ਉਹ ਤੋਂ ਬਾਅਦ ਉਹ ਲੌਕ ਲੱਗ ਗਿਆ ਤੇ ਉਹ ਲਗਭਗ 2 ਮਿੰਟ ਦੇ ਕਰੀਬ ਅੰਦਰ ਫਸੇ ਰਹੇ। ਤੇ ਇਹ ਜਿਹੜੀ ਫੁਟੇਜ ਹੈ ਕਾਫੀ ਜਿਹੜੀ ਸ਼ੋਅ ਹੋ ਰਹੀ ਹੈਗੀ ਆ ਮੀਡੀਆ ਦੇ ਵਿੱਚ। ਸੋ ਹੋਪਫੁਲੀ ਕੁਛ ਨਾ ਕੁਛ ਜੇ ਨੈਗੋਸ਼ੀਏਸ਼ਨ ਤੇ ਹੋ ਜਾਏ, ਅਦਰਵਾਈਜ਼ ਜਿਹੜਾ ਕੈਨੇਡਾ ਦਾ ਡਾਲਰ ਆ ਉਹ ਕਾਫੀ ਜਿਹੜਾ ਥੱਲੇ ਨੂੰ ਡਿੱਗਦਾ ਜਾ ਰਿਹਾ USA ਦੇ ਮੁਕਾਬਲੇ। ਤੇ ਇੰਡੀਆ ਵਾਲਾ ਤਾਂ ਬਿਲਕੁਲ ਮੈਨੂੰ ਲੱਗਦਾ ਚੁੱਭੀਆਂ ਹੀ ਮਾਰ ਰਿਹਾ ਰਾਜਕਰਮਵੀਰ ਸਿੰਘ ਥੱਲੇ ਨੂੰ। 72 ਰੁਪਏ ਕੁਛ ਪੈਸੇ ਆਲਰੇਡੀ ਹੋ ਗਿਆ ਹੈਗਾ ਆ ਇੰਡੀਆ ਦਾ ਰੁਪਈਆ ਜਿਹੜਾ ਡਾਲਰ ਦੇ ਮੁਕਾਬਲੇ। ਜੀ। ਤੇ ਅਗਲੀ ਜਿਹੜੀ ਆਪਾਂ
ਗੱਲ ਹਰਜੋਤ ਸਿੰਘ ਜੀ ਕਰਦੇ ਹਾਂ, ਸੀਰੀਆ ਦੇ ਜਿਹੜਾ ਇਡਲਿਬ ਇਲਾਕਾ ਹੈਗਾ ਆ, ਜਿੱਥੇ ਜਿਹੜੇ ਸੀਰੀਆ ਦੇ ਰਾਸ਼ਟਰਪਤੀ ਜਿਹੜੇ ਉੱਥੋਂ ਦੀ ਹੈਗੀ ਆ ਸਰਕਾਰ ਆ, ਸੱਤਾਧਾਰੀ ਆ, ਅਤੇ ਜਿਹੜੇ ਰਸ਼ੀਆ ਵਾਲੇ ਆ, ਉਹਨਾਂ ਨੇ ਜਿਹੜੇ ਰੈਬਲਸ ਆ ਉਹਨਾਂ ਨੂੰ ਖਦੇੜ ਕੇ ਕਹਿੰਦੇ ਆ ਵੀ ਉੱਥੇ ਤੱਕ ਜਿਹੜਾ ਪਹੁੰਚਾ ਦਿੱਤਾ ਆ, ਉਹ ਬਿਲਕੁਲ ਬਾਹਰਲੇ ਪਾਸੇ ਆ। ਅਤੇ ਇਸ ਟਾਈਮ ਰਸ਼ੀਆ ਜਿਹੜਾ ਸੀਰੀਆ ਰਸ਼ੀਆ ਦੀ ਮਦਦ ਦੇ ਨਾਲ ਉਹਨਾਂ ਜਿਹੜੇ ਰੈਬਲਸ ਨੂੰ ਉੱਥੋਂ ਵੀ ਬਾਹਰ ਜਿਹੜਾ ਉਹ ਖਦੇੜਨ ਦੀ ਕੋਸ਼ਿਸ਼ ਕਰ ਰਿਹਾ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਜੰਗ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਨੇ, ਅਤੇ ਅਮਰੀਕਾ ਨੇ ਜਿਹੜਾ ਹੁਣ ਸੀਰੀਆ ਨੂੰ ਜਿਹੜਾ ਆ ਉਹ ਚੇਤਾਵਨੀ ਦਿੱਤੀ ਆ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਇਡਲਿਬ ਦੇ ਵਿੱਚ ਟਰਾਈ ਕਰ ਰਹੇ ਹੋ, ਕੈਮੀਕਲ ਵੈਪਨਸ ਵਰਤ ਰਹੇ ਹੋ, ਅਤੇ ਜਿੱਦਾਂ ਤੁਸੀਂ ਅਸੌਲਟ ਉੱਥੇ ਕੀਤਾ ਹੋਇਆ ਹੈ ਜਿਸ ਦੇ ਵਿੱਚ ਆਮ ਲੋਕ ਵੀ ਜਿਹੜੇ ਉਹ ਮਾਰੇ ਜਾ ਰਹੇ ਆ, ਉਹਦੇ ਤੋਂ ਤੁਸੀਂ ਜਿਹੜਾ ਗੁਰੇਜ਼ ਕਰੋ। ਪਰ ਆਈ ਡਾਊਟ ਵੀ ਉੱਥੇ ਜਿਹੜਾ ਆ ਕੋਈ ਬਹੁਤਾ ਜ਼ੋਰ ਚੱਲੂਗਾ, ਕਿਉਂਕਿ ਰਸ਼ੀਆ ਦਾ, ਰੂਸ ਦਾ ਜਿਹੜਾ ਪੂਰਾ ਸਮਰਥਨ ਸੀਰੀਆ ਨੂੰ ਉੱਥੇ ਮਿਲਿਆ ਹੋਇਆ ਆ, ਅਤੇ ਰਾਸ਼ਟਰਪਤੀ ਟਰੰਪ ਤਾਂ ਰਸ਼ੀਆ ਦੇ ਨਾਲ ਵਧੀਆ ਸੰਬੰਧ ਬਣਾ ਕੇ ਰੱਖਣਾ ਚਾਹੁੰਦੇ ਨੇ। ਸੋ ਆਈ ਡਾਊਟ ਵੀ ਉੱਥੇ ਜਿਹੜਾ ਬਹੁਤੀ ਕੋਈ ਗੱਲ ਹੋਊਗੀ। UN ਦੇ ਵਿੱਚ ਨਿੱਕੀ ਹੇਲੀ ਜਿਹੜੇ ਆ ਉਹ ਆਪਣਾ ਰੌਲਾ ਰੱਪਾ ਜਿਹੜਾ ਜ਼ਰੂਰ ਪਾਈ ਰੱਖਦੇ ਆ ਵੀ ਇਹਨਾਂ ਨੂੰ ਪਰੇ ਹਟ ਜਾਣਾ ਚਾਹੀਦਾ ਆ, ਇੱਦਾਂ ਆ ਉੱਦਾਂ ਆ, ਪਰ ਇੱਦਾਂ ਲੱਗ ਨਹੀਂ ਰਿਹਾ ਵੀ ਕੋਈ ਇਸ ਦੇ ਉੱਤੇ ਅਸਰ ਹੋਊਗਾ। ਜਿਹੜਾ ਇਡਲਿਬ ਦਾ ਇਲਾਕਾ ਆ ਬਿਲਕੁਲ ਸੀਰੀਆ ਦੇ ਬਾਰਡਰ ਦੇ ਉੱਤੇ ਜਿਹੜਾ ਉਹ ਪੈਂਦਾ ਆ, ਅਤੇ ਆਲਮੋਸਟ ਜਿਹੜੇ ਸੀਰੀਆ ਦਾ ਬਸ਼ਰ ਅਲ ਅਸਾਦ ਅਤੇ ਬਾਕੀ ਜਿਹੜੇ ਜਿੰਨੇ ਵੀ ਉੱਥੇ ਦੇ ਹੈਗੇ ਆ, ਉਹਨਾਂ ਨੇ ਰੈਬਲਸ ਨੂੰ ਇੱਕ ਜਗ੍ਹਾ ਦੇ ਵਿੱਚ ਇੱਕ ਖੁੰਝੇ ਜਿਹੜਾ ਹੈ ਇੱਕ ਹਿਸਾਬ ਦੇ ਨਾਲ ਲਾ ਦਿੱਤਾ ਆ। ਸੋ ਕਿਤੇ ਨਾ ਕਿਤੇ ਇਸ ਪ੍ਰੋਕਸੀ ਵਾਰ ਦੇ ਵਿੱਚ ਰੂਸ ਦੀ ਜਿੱਤ ਜਿਹੜੀ ਆ ਉਹ ਨਜ਼ਰ ਆ ਰਹੀ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜਾ ਚਾਈਨਾ ਤੇ US ਦਾ ਟ੍ਰੇਡ ਐਗਰੀਮੈਂਟ ਆ ਉਹ ਇੱਕ ਤਰ੍ਹਾਂ ਨਾਲ ਹੁਣ ਹੌਲੀ ਹੌਲੀ ਕਹਿੰਦੇ ਧੁੰਦਲਾ ਹੁੰਦਾ ਜਾ ਰਿਹਾ, ਤੇ ਲੱਗਦਾ ਨਹੀਂ ਕਹਿੰਦੇ ਵੀ ਐਗਰੀਮੈਂਟ ਜਿਹੜਾ ਟੈਰਿਫ ਦੇ ਉੱਤੇ ਆ ਉਹ ਕਿਸੇ ਤਰ੍ਹਾਂ ਜਿਹੜਾ ਕਿਸੇ ਸਿਰੇ ਚੜ੍ਹੇ। ਅੱਜ US ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਆਂ ਹੈਗੀਆਂ, ਖਾਸ ਕਰਕੇ ਮੇਜਰ 4 ਜਿਹੜੀਆਂ ਟੈਕ ਕੰਪਨੀਜ਼ ਆ, ਡੈਲ, ਸਿਸਕੋ, ਯੂਨੀਵਰ ਨੈਟਵਰਕ ਤੇ ਹਿਊਲਟ ਪੈਕਰਡ, ਉਹਨਾਂ ਨੇ US ਟ੍ਰੇਡ ਰਿਪਰੈਜ਼ੈਂਟੇਟਿਵ ਆਫਿਸ ਨੂੰ ਜਿਹੜਾ ਇੱਕ ਲੈਟਰ ਲਿਖਿਆ ਹੈਗਾ ਆ ਵੀ ਜਿਹੜਾ ਹੁਣ ਨਵਾਂ $200 ਬਿਲੀਅਨ ਦੇ ਉੱਤੇ ਟੈਰਿਫ ਲਾਣਾ US ਨੇ, ਉਹਨੂੰ ਜਿਹੜਾ ਆ ਐਗਜ਼ੈਂਪਟ ਕੀਤਾ ਜਾਵੇ, ਉਹਦੇ ਉੱਤੇ ਨਾ ਲਾਇਆ ਜਾਵੇ, ਕਿਉਂਕਿ ਇਹ ਜਿਹੜਾ ਆ ਜਿਹੜਾ ਟੈਕ ਇੰਡਸਟਰੀ ਆ ਉਹਨੂੰ ਜਿਹੜਾ ਬਹੁਤ ਜ਼ਿਆਦਾ ਹਰਟ ਕਰੂਗਾ। ਕਹਿੰਦੇ ਵੀ 10 to 25% ਐਡੀਸ਼ਨਲ ਡਿਊਟੀ ਜਿਹੜੀ ਨੈਟਵਰਕਿੰਗ ਪ੍ਰੋਡਕਟਸ ਤੇ ਉਹਨਾਂ ਦੀ ਅਸੈਸਰੀਜ਼ ਤੇ ਹੋਣੀ ਹੈਗੀ ਆ। ਇਹ US ਦੇ ਵਿੱਚ ਇਹਦੇ ਨਾਲ ਜਿਹੜੀਆਂ ਜਿੰਨੀਆਂ ਵੀ ਟੈਕ ਨਾਲ ਰਿਲੇਟਡ ਸਮਾਨ ਹੈਗਾ ਉਹਨਾਂ ਦੀ ਜਿਹੜੀ ਪ੍ਰਾਈਸ ਆ ਫਿਰ ਕਾਫੀ ਜ਼ਿਆਦਾ ਵੱਧ ਜਾਏਗੀ, ਤੇ ਪਲੱਸ ਜਿਹੜੀਆਂ ਟੈਕ ਕੰਪਨੀਆਂ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਜ਼ਿਆਦਾ ਘੱਟ ਜਾਊਗਾ। ਸੋ ਦੇਖੋ ਹੁਣ ਇਸ ਲੈਟਰ ਦਾ ਕਿੰਨਾ ਕੁ ਅਸਰ ਹੁੰਦਾ, ਪਰ ਮੈਨੂੰ ਲੱਗਦਾ ਨਹੀਂ ਵੀ US ਤੇ ਚਾਈਨਾ ਜਿਹੜੇ ਟੈਰਿਫ ਦੇ ਉੱਤੇ ਕਿਸੇ ਤਰ੍ਹਾਂ ਨਾਲ ਜਿਹੜਾ ਦੋਨੋਂ ਪਾਸਿਆਂ ਤੋਂ ਠੱਲ ਪਾਉਣ ਜਾ ਰਹੇ ਆ। ਜੀ ਬਿਲਕੁਲ। ਬਾਕੀ ਨਾਲ ਹੀ ਜਿਹੜੀਆਂ ਇਹ ਕੰਪਨੀਆਂ ਨੇ ਇਹ ਵੀ ਦਾਅਵਾ ਕੀਤਾ ਵੀ ਜਿਹੜਾ ਚਾਈਨਾ ਤੋਂ ਪ੍ਰੋਡਕਟ ਬਣ ਕੇ ਆਉਂਦੇ ਆ ਉਹ ਬਹੁਤ ਹੀ ਗ੍ਰੇਟ ਹੁੰਦੇ ਆ ਹਰ ਵਾਰੀ ਜੀ। ਤੇ ਕਹਿੰਦੇ ਵੀ ਜੇ ਇਹ ਟੈਰਿਫ ਇਫੈਕਟ ਹੋ ਗਿਆ $200 ਬਿਲੀਅਨ ਵਾਲਾ, ਤੇ ਸਟਿਲ ਕੰਪਨੀਆਂ ਜਿਹੜੀਆਂ ਜਾਂ US ਆ ਕੁਛ ਕੁ ਚੀਜ਼ਾਂ ਤੇ ਐਗਜ਼ੈਂਪਸ਼ਨ ਮੰਗ ਸਕਦੀ ਆ, ਪਰ ਇਸ ਰੂਲਿੰਗ ਨੂੰ ਬਹੁਤ ਮਹੀਨੇ ਲੱਗਣਗੇ ਐਗਜ਼ੈਂਪਸ਼ਨ ਕਰਨ ਦੇ ਲਈ। ਜੀ ਬਿਲਕੁਲ। ਸੋ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹਾਲ ਦੀ ਘੜੀ ਤਾਂ ਜਿਹੜੇ $60 ਬਿਲੀਅਨ ਦੇ ਉਤਪਾਦ ਦੇ ਉੱਤੇ ਚਾਈਨਾ ਦੇ ਉੱਤੇ ਟੈਕਸ ਲੱਗਾ ਹੈ, ਤੇ $200 ਬਿਲੀਅਨ ਦੇ ਜਿਹੜੇ ਉਤਪਾਦ ਦੇ ਉੱਤੇ ਟੈਕਸ ਜਿਹੜਾ ਹੈ ਇਸ ਮਹੀਨੇ ਦੇ ਅਖੀਰ ਤੱਕ ਜਿਹੜਾ ਉਹ ਲੱਗ ਜਾਣਾ ਆ। ਸੋ ਇਹਨਾਂ ਦਾ 11th ਆਵਰ ਦੇ ਵਿੱਚ ਲਾਸਟ ਡਿਚ ਐਫਰਟ ਜਿਹੜਾ ਆ ਕੰਪਨੀਜ਼ ਦਾ ਹੈਗਾ ਆ ਵੀ ਇਸ ਸਮਾਨ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਟੈਕਸ ਤੋਂ ਮੁਕਤ ਜਿਹੜਾ ਉਹ ਕੀਤਾ ਜਾਵੇ। ਹੁਣ ਦੇਖੋ, ਪਰ ਇਹ ਹਰਜੋਤ ਸਿੰਘ ਜੀ, ਜੇ ਵੱਡੀਆਂ ਕੰਪਨੀਆਂ ਇੱਦਾਂ ਐਗਜ਼ੈਂਪਸ਼ਨ ਲੈ ਜਾਣਗੀਆਂ ਜਿਨ੍ਹਾਂ ਦੇ ਉੱਤੇ ਟੈਕਸ ਨਹੀਂ ਲੱਗੂਗਾ ਤਾਂ ਫਿਰ ਫਾਇਦਾ ਕੀ ਹੋਇਆ? ਇਹ ਜਿਹੜੇ ਟੈਰਿਫ ਵਾਰ ਜਿਹੜੀ ਕੀਤੀ ਆ ਫਿਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਆ। ਨਾਲੇ ਹੁਣ ਇੰਨਾ ਜ਼ਿਆਦਾ ਟੈਕਸ ਦਾ ਕ੍ਰੈਡਿਟ ਵੀ ਵੱਡੀਆਂ ਕੰਪਨੀਆਂ ਨੂੰ ਦਿੱਤਾ ਗਿਆ, ਉਤੋਂ ਫਿਰ ਹੁਣ ਚੱਲ ਲੈਂਦੇ ਆ ਹਨਾ, ਤੇ ਫਿਰ ਇਹ ਤਾਂ ਠੀਕ ਨਹੀਂ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਆ। ਅਫਗਾਨਿਸਤਾਨ ਦੇ ਵਿੱਚ ਸਾਡੇ ਜਿਹੜੇ ਡਿਫੈਂਸ ਸੈਕਟਰੀ ਆ ਜਿਮ ਮੈਟਿਸ, ਉਹ ਪਹੁੰਚੇ ਹੋਏ ਆ। ਕਹਿੰਦੇ ਵੀ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਪੀਸ ਐਗਰੀਮੈਂਟ ਹੋ ਸਕੇ। ਪ੍ਰੈਜ਼ੀਡੈਂਟ ਟਰੰਪ ਜਦੋਂ ਤੋਂ ਹੀ ਆਫਿਸ ਸੰਭਾਲਿਆ ਉਹਨਾਂ ਦੇ ਪਹਿਲੇ ਦਿਨ ਤੋਂ ਹੀ ਇਹ ਸੀ ਵੀ ਅਫਗਾਨਿਸਤਾਨ ਤੋਂ ਆਪਾਂ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਬਾਹਰ ਨਿਕਲ ਸਕਦੇ ਹਾਂ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਸੋਲੂਸ਼ਨ ਕਰਕੇ, ਤਾਂ ਕਿ ਜਿਹੜੀ ਆ ਉੱਥੇ ਮੁੜ ਕੇ ਅੱਤਵਾਦ ਨਾ ਫੈਲੇ। ਪਰ ਦੇਖ ਲਓ ਵੀ 17 ਸਾਲ ਹੋ ਗਏ ਆ
ਹਜੇ ਵੀ ਜਿਹੜਾ US ਗਵਰਨਮੈਂਟ ਜਾਂ ਇਹਨਾਂ ਦੇ ਐਲਾਈਜ਼ ਹੈਗੇ ਆ ਉਹ ਤਾਲੀਬਾਨ ਨੂੰ ਪੂਰੀ ਤਰ੍ਹਾਂ ਉੱਥੋਂ ਖਤਮ ਨਹੀਂ ਕਰ ਸਕੇ। ਉਹਨਾਂ ਦਾ ਬਹੁਤ ਸਾਰੇ ਏਰੀਏ ਦੇ ਵਿੱਚ ਪੂਰਾ ਕੰਟਰੋਲ ਆ। ਸੋ ਹੁਣ ਜਿਹੜੀਆਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ ਆ ਉਹਦੇ ਵਿੱਚ ਕਹਿੰਦੇ ਵੀ ਤਾਲੀਬਾਨ ਦੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਹ ਵੀ ਇਨਵੋਲਵ ਹੋਣਗੇ। ਬਿਲਕੁਲ, ਇਹ ਹਰਜੋਤ ਸਿੰਘ ਜੀ ਇਹਨਾਂ ਨੂੰ ਤਾਂ ਕਰਨਾ ਪਿਆ ਕਿਉਂਕਿ ਰੀਸੈਂਟਲੀ ਮਾਸਕੋ ਦੇ ਵਿੱਚ ਜਿਹੜਾ ਆ ਉਹਨਾਂ ਨੇ ਸੱਦਾ ਦਿੱਤਾ ਸੀ ਰਸ਼ੀਆ ਵਾਲਿਆਂ ਨੇ ਅਫਗਾਨਿਸਤਾਨ ਦੀ ਸਰਕਾਰ ਨੂੰ, ਅਮਰੀਕਾ ਦੀ ਸਰਕਾਰ ਨੂੰ ਤੇ ਤਾਲੀਬਾਨੀਆਂ ਨੂੰ ਵੀ ਆਓ ਤੇ ਆਪਸ 'ਚ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਾਓ। ਅਮਰੀਕਾ ਨੇ ਤੇ ਅਫਗਾਨਿਸਤਾਨ ਨੇ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਜਿਹੜਾ ਮਨਾ ਕਰ ਦਿੱਤਾ ਸੀਗਾ। ਤੇ ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕਈ ਫੌਜੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ, ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਆ। ਸਿਚੁਏਸ਼ਨ ਜਿਹੜੀ ਆ ਉਹ ਉੱਥੇ ਮਾੜੀ ਹੋਈ ਆ। 17 ਸਾਲ ਹੋ ਗਏ ਆਪਣੇ ਫੌਜੀਆਂ ਨੂੰ ਉੱਥੇ ਰੁਲਦੇ ਹੋਏ, ਤੇ ਜਿਹੜਾ ਵੀ ਸੱਤਾ ਦੇ ਵਿੱਚ ਆਉਂਦਾ ਆ ਉਹ ਆ ਕੇ ਇਹੀ ਕਹਿੰਦਾ ਵੀ ਫੌਜੀ ਵਾਪਸ ਬੁਲਾ ਲੈਣੇ ਆ, ਪਰ ਜਿਹੜੇ ਵਾਪਸ ਜਿਹੜੇ ਨਹੀਂ ਰਹੇ। ਬਹੁਤ ਸਾਰੇ ਜਿਹੜੇ ਲੋਕ ਖੁਦ ਜਿਹੜੇ ਵੈਟਰਨਸ ਆ ਜਿਹੜੇ ਉਹ ਜਾ ਕੇ ਉੱਥੇ ਆਏ ਨੇ, ਉਹ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ ਵੀ ਇੱਥੋਂ ਹੁਣ ਵਾਪਸ ਜਿਹੜਾ ਆਉਣਾ ਚਾਹੀਦਾ ਆ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਅਮਰੀਕਾ ਨੇ ਜਿਹੜਾ ਝੱਲਿਆ। ਇਕੱਲਾ 2600 ਦੇ ਕਰੀਬ ਜਿਹੜੇ ਸ਼ਹੀਦ ਹੋਏ ਆ ਅਮਰੀਕਨ ਫੌਜੀ, ਤੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ 1,40,000 ਕੋਲੀਸ਼ਨ ਟਰੂਪਸ ਸੀਗੇ USA ਦੇ, ਨਾਟੋ ਦੇ ਨਾਲ USA ਦੇ ਇਨਵੋਲਵ ਕਰਕੇ ਅਫਗਾਨਿਸਤਾਨ 'ਚ। ਹੁਣ ਜਿਹੜੇ ਆ 14,000 ਦੇ ਕਰੀਬ ਹੈਗੇ ਆ, ਜਿਹੜੇ ਕਿ ਪਿਛਲੇ ਸਾਲ ਨਾਲੋਂ 4,000 ਹੋਰ ਜ਼ਿਆਦਾ ਹੈਗੇ ਆ। ਜੀ ਬਿਲਕੁਲ, ਤੇ ਅਜੇ ਇਹ ਕਹਿ ਰਹੇ ਸੀ ਵੀ ਆਪਾਂ ਬੰਦਿਆਂ ਨੂੰ ਵਾਪਸ ਜਿਹੜਾ ਉੱਥੇ ਬੁਲਾਉਣਾ ਹੈਗਾ ਆ ਜੀ। ਤੇ ਆਪਾਂ ਹਰਜੋਤ ਸਿੰਘ ਜੀ ਹੁਣ ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਇੱਥੇ ਆਪਾਂ ਇਜਾਜ਼ਤ ਲਵਾਂਗੇ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ